ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਫਲੈਸ਼ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ ਵਾਸ਼ਿੰਗਟਨ ਪੋਸਟ ਦੇ ਤਹਿਤ। ਪਹਿਲਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਰੈਡਿੰਗ ਵਾਲਾ ਲੇਕ ਤਾਹੋ ਵਾਲਾ ਏਰੀਆ, ਔਰੋਵਿਲ ਵਾਲਾ ਏਰੀਆ ਜਿਹੜਾ ਆ ਬਹੁਤ ਜ਼ਿਆਦਾ ਫਲੱਡਿੰਗ ਦੇ ਨਾਲ ਪ੍ਰਭਾਵਿਤ ਹੋਇਆ। ਔਰੋਵਿਲ ਡੈਮ ਦੇ ਬਾਰੇ ਆਪਾਂ ਕੱਲ ਡਿਸਕਸ ਕੀਤਾ ਸੀ, ਕਿੱਦਾਂ ਲੇਕ ਉਹ ਵੱਧ ਰਹੀ ਆ। ਲੇਕ ਤਾਹੋ ਦੀ ਜਿਹੜੀ ਲੇਕ ਆ ਉਹਦੇ 'ਚ 1 ਫੁੱਟ ਤੋਂ ਵੱਧ ਪਾਣੀ ਜਿਹੜਾ ਉੱਪਰ ਚੜ ਗਿਆ, ਕਿਉਂਕਿ 13 ਇੰਚ ਤੱਕ ਉਹਨਾਂ ਏਰੀਆ ਦੇ ਵਿੱਚ ਮੀਂਹ ਪਿਆ ਹੈਗਾ। ਕੱਲ ਰਾਤੀ ਬੇ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਜ਼ ਹਵਾਵਾਂ ਚੱਲੀਆਂ, ਜਿਨ੍ਹਾਂ ਨਾਲ ਕਈ ਜਗ੍ਹਾ ਦੇ ਉੱਤੇ ਦਰਖਤ ਡਿੱਗ ਪਏ, ਕਈ ਲੋਕਾਂ ਦੀਆਂ ਕਾਰਾਂ ਦੇ ਉੱਤੇ, ਤੇ ਕਈ ਨੁਕਸਾਨ ਵੀ ਹੋਇਆ। ਮੀਂਹ ਥੋੜਾ ਘੱਟ ਪਿਆ, ਪਰ ਸੈਂਟਰਲ ਵੈਲੀ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਮੀਂਹ ਕਿੰਨਾ ਕੁ ਜਿਹੜਾ ਪੈ ਰਿਹਾ ਹੈਗਾ। ਮੀਂਹ ਪੂਰਾ ਪੈ ਰਿਹਾ ਜੀ, ਮੂਲੇ ਧਾਰ ਮੀਂਹ ਜਿਹੜਾ ਉਹ ਪੈ ਰਿਹਾ ਆ। ਕੱਲ ਰਾਤ ਦਾ ਹੀ ਇੱਧਰ ਸਾਡੇ ਆਪਣੀ ਫਰੈਜ਼ਨੋ ਕਾਉਂਟੀ ਵਾਲੇ ਪਾਸੇ ਸ਼ੁਰੂ ਹੋਇਆ। ਪਹਾੜਾਂ ਦੇ ਵਿੱਚ ਉੱਚੀਆਂ ਥਾਵਾਂ ਦੇ ਉੱਤੇ 5-6 ਹਜ਼ਾਰ ਫੁੱਟ ਤੋਂ ਉੱਤੇ ਕਾਫੀ ਭਾਰੀ ਜਿਹੜੀ ਬਰਫ਼ਬਾਰੀ ਆ ਉਹ ਇਸ ਮੌਕੇ ਚੱਲ ਰਹੀ ਆ। ਇੱਥੋਂ ਤੱਕ ਵੀ ਦੇਖਿਆ ਗਿਆ ਵੀ ਇੰਨੀ ਜ਼ਿਆਦਾ ਬਰਫ਼ਬਾਰੀ ਹੋਣ ਦੇ ਕਰਕੇ ਬਹੁਤ ਸਾਰੇ ਜਿਹੜੇ ਸਕੀ ਰਿਜ਼ੋਰਟ ਆ ਉਹਨਾਂ ਨੇ ਆਪਣਾ ਕੰਮਕਾਜ ਵੀ ਜਿਹੜਾ ਉਹ ਬੰਦ ਕਰ ਲਿਆ, ਵੀ ਇਹ ਕੰਮ ਜਿਹੜਾ ਖਤਰੇ ਵਾਲਾ ਬਣ ਜਾਂਦਾ ਹੈਗਾ ਆ। ਤੇ ਇੱਥੋਂ ਤੱਕ ਕਿ ਯੋਸੇਮਿਟੀ ਨੈਸ਼ਨਲ ਪਾਰਕ ਵਾਲੇ ਉਹ ਕਹਿੰਦੇ ਕਿਉਂਕਿ ਕ੍ਰਿਸਮਸ ਦਾ ਦਿਨ ਆ, ਲੋਕ ਬਹੁਤ ਜ਼ਿਆਦਾ ਛੁੱਟੀ ਮਨਾਉਣ ਦੇ ਲਈ ਜਾਂਦੇ ਆ। ਉਹ ਤਾਂ ਇਹ ਰਿਕਮੈਂਡ ਕਰ ਰਹੇ ਸੀ ਵੀ 140 ਜਿਹੜਾ ਆ ਰੋਡ ਆ ਉਹ ਲੈ ਕੇ ਅਲ ਪੋਰਟਲ ਵਾਲੇ ਪਾਸਿਓਂ ਦੀ ਆਇਆ ਜਿਹੜਾ ਹੋ ਜਾਵੇ। ਸੋ ਲੈਂਡਸ ਜਿਹੜੇ ਮਡ ਸਲਾਈਡਸ ਆ ਜਾਂ ਚਟਾਨਾਂ ਖਿਸਕਣ ਦੀ ਇੱਦਾਂ ਦੀ ਉੱਚੀਆਂ ਥਾਵਾਂ ਦੇ ਉੱਤੇ ਜਿਹੜੀ ਉਹ ਸਮੱਸਿਆ ਆ ਸਕਦੀ ਆ। ਬਾਕੀ ਜਿਹੜਾ ਹਰਜੋਤ ਸਿੰਘ ਜੀ ਫਲੈਸ਼ ਫਲੱਡਿੰਗ ਕਾਫੀ ਆ। ਜਦੋਂ ਤੁਸੀਂ ਘਰੋਂ ਨਿਕਲਦੇ ਆ ਤਕਰੀਬਨ ਤੁਹਾਨੂੰ ਆਲੇ ਦੁਆਲੇ ਆਪਣੀਆਂ ਜਿਹੜੀਆਂ ਰੋਡਸ ਆ ਕਈ ਥਾਵਾਂ ਦੇ ਉੱਤੇ ਫਲੱਡਡ ਨਜ਼ਰ ਜਿਹੜੀਆਂ ਆਉਣਗੀਆਂ। ਫਲੱਡਿੰਗ ਦਾ ਮਤਲਬ ਇਹ ਨਹੀਂ ਹੁੰਦਾ ਵੀ ਹੁਣ ਘਰਾਂ 'ਚ ਹੀ ਪਾਣੀ ਜਿਹੜਾ ਉਹ ਆ ਜਾਣਾ। ਜਿਹੜਾ ਉਹਨਾਂ ਦਾ ਮਤਲਬ ਹੁੰਦਾ ਵੀ ਤੁਹਾਡੀ ਆਵਾਜਾਈ ਆਮ ਜਿਹੜੇ ਕੰਮਕਾਜ ਆ ਉਸ ਦੇ ਉੱਤੇ ਬੁਰੀ ਤਰ੍ਹਾਂ ਪ੍ਰਭਾਵ ਵੀ ਪੈ ਜਾਂਦਾ ਹੈ ਜਦੋਂ ਰੋਡਸ ਠੀਕ ਨਹੀਂ ਹੁੰਦੀਆਂ। ਤੇ ਇੱਕ ਸਮਾਂ ਵੱਧ ਲੈ ਕੇ ਜਿਹੜਾ ਉਹ ਚੱਲਿਆ ਜਾਵੇ। ਦੂਜਾ ਇਹ ਆ ਵੀ ਜਿੱਥੇ ਵੀ ਪਾਣੀ ਖੜਾ ਆ ਉਹ ਵਿੱਚੋਂ ਦੀ ਲੰਘਣ ਦੀ ਥਾਂ ਦੇ ਉੱਤੇ ਸਾਈਡ ਥਾਣੀ ਲੰਘਿਆ ਜਾਵੇ। ਫਰੀਵੇਜ਼ ਦੇ ਉੱਤੇ ਵੀ ਕਈ ਵਾਰੀ ਲੋ ਸਪੌਟਸ ਹੁੰਦੇ ਆ, ਉੱਥੇ ਪਾਣੀ ਇਕੱਠਾ ਹੋ ਜਾਂਦਾ ਤੇ ਉੱਤੋਂ ਦੀ ਜੇ ਕਿਤੇ ਬਾਏ ਚਾਂਸ ਤੇਜ਼ ਗੱਡੀ ਲੰਘਦੀ ਆ ਤੇ ਸਪਿਨ ਆਊਟ ਹੋ ਜਾਂਦੀ ਆ। ਅੱਜ ਜਦ ਮੈਂ ਹਰਜੋਤ ਸਿੰਘ ਜੀ ਸਵੇਰੇ ਕੰਮ ਤੇ ਆ ਰਿਹਾ ਸੀ ਤੇ ਜ਼ਿਆਦਾ ਨਹੀਂ 6-7 ਮੀਲ ਫਰੀਵੇ ਦੇ ਉੱਤੋਂ ਦੀ ਆਉਣਾ ਹੁੰਦਾ ਆ ਤੇ ਉਹਦੇ ਵਿੱਚ 3 ਐਕਸੀਡੈਂਟ ਜਿਹੜੇ ਆਲਰੇਡੀ ਉਹ ਦੇਖੇ ਸੀਗੇ। ਸੋ ਅਰਲੀ ਸੀਗਾ ਉਦੋਂ, ਉਸ ਟਾਈਮ ਦੇ ਉੱਤੇ ਟ੍ਰੈਫਿਕ ਬਹੁਤ ਘੱਟ ਸੀ ਪਰ ਫਿਰ ਵੀ ਇੰਨੇ ਐਕਸੀਡੈਂਟ ਸੀਗੇ। ਸੋ ਜਦੋਂ ਖਾਸ ਕਰਕੇ ਮੀਂਹ ਪੈਂਦੇ ਆ ਉਦੋਂ ਬਹੁਤ ਸਾਰੇ ਲੋਕ ਕਹਿ ਲਓ ਵੀ ਘਬਰਾ ਜਾਂਦੇ ਆ ਜਾਂ ਨਰਵਸ ਹੋ ਜਾਂਦੇ ਆ ਤੇ ਆਪਣੀ ਪੁਰਾਣੀ ਰੋਜ਼ਮਰਾ ਦੀ ਆਦਤ ਦੇ ਹਿਸਾਬ ਦੇ ਨਾਲ ਚਲਾਉਂਦੇ ਨੇ ਤੇ ਉਹਦੇ ਕਰਕੇ ਐਕਸੀਡੈਂਟਸ ਕਾਫੀ ਜ਼ਿਆਦਾ ਹੋ ਜਾਂਦੇ ਆ। ਸੋ ਉਸ ਚੀਜ਼ ਦਾ ਜਿਹੜਾ ਉਹ ਬਚਾਅ ਰੱਖੋ। ਘਰੋਂ ਨਿਕਲਣ ਤੋਂ ਪਹਿਲਾਂ ਮੇਕ ਸ਼ੋਰ ਕਰੋ ਵੀ ਤੁਹਾਡੇ ਵਾਈਪਰ ਵਗੈਰਾ ਜਿਹੜੇ ਉਹ ਸਾਰੇ ਠੀਕ ਠਾਕ ਜਿਹੜੇ ਉਹ ਚੱਲ ਰਹੇ ਹੈਗੇ ਆ। ਬਾਕੀ ਮੀਂਹ ਕਾਫੀ ਪੈਣਾ ਆ, ਅੱਜ ਪੂਰਾ ਦਿਨ ਮੀਂਹ ਪੈਣਾ ਆ, ਕੱਲ ਵੀ ਮੀਂਹ ਪੈਣਾ ਆ। ਸੋ ਜਲ ਥਲ ਜਿਹੜੀ ਉਹ ਚੌਂਸ-ਚੁਫੇਰੇ ਜਿਹੜੀ ਉਹ ਜ਼ਰੂਰ ਰਹੇਗੀ। ਸੋ ਸਦਰਨ ਕੈਲੀਫੋਰਨੀਆ 'ਚ ਫਲੱਡਿੰਗ ਦੇ ਬਹੁਤ ਜ਼ਿਆਦਾ ਚਾਂਸ ਆ, ਖਾਸ ਕਰਕੇ ਉਹ ਏਰੀਆ ਅਲਟਾਡੀਨਾ ਜੋ ਏਰੀਆ ਸੀ ਪੈਸਾਡੀਨਾ। ਜਿੱਥੇ ਅੱਗਾਂ ਲੱਗੀਆਂ ਸੀਆਂ, ਪੈਸਾਡੀਨਾ। ਸੋ ਉੱਥੇ ਕਈ ਲੋਕਾਂ ਨੂੰ ਇਵੈਕੂਏਸ਼ਨ ਵਾਰਨਿੰਗ ਵੀ ਦਿੱਤੀ ਗਈ ਹੈਗੀ ਆ। ਪੈਲਿਸਟੇਡ ਜਿੱਥੇ ਅੱਗ ਲੱਗੀਆਂ ਸੀਗੀਆਂ, ਪੈਲਿਸਟੇਜ਼, ਈਟਨ, ਕੈਂਥ ਬ੍ਰਿਜ, ਐਗੁਆ ਡੁਲਸੀ, ਲੀਡੀਆ, ਕੈਨੀਅਨ, ਸਨਸੈਟ, ਇਹ ਸਾਰੇ ਜਿਹੜੇ ਏਰੀਏ ਹੈਗੇ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜਾ ਆ ਕਹਿੰਦੇ ਵੀ ਸੰਡੇ ਤੱਕ ਜਿਹੜਾ ਮੀਂਹ ਪੈਂਦਾ ਰਹੂਗਾ, ਕਾਫੀ ਦਿਨ ਜਿਹੜਾ ਇਹ ਮੀਂਹ ਪੈਣਾ ਹੈਗਾ ਆ। ਸੋ ਲੋਕਾਂ ਨੂੰ ਜਿਹੜਾ ਗਵਰਨਰ ਵੱਲੋਂ ਵੀ ਤਿਆਰ ਰਹਿਣ ਦੇ ਲਈ ਕਿਹਾ ਗਿਆ ਹੈਗਾ ਆ। ਕਹਿੰਦਾ ਵੀ ਨੈਸ਼ਨਲ ਗਾਰਡ ਵੀ ਮੈਂ ਅਲਰਟ ਕੀਤੇ ਹੋਏ ਹੈਗੇ ਆ ਫॉर ਐਮਰਜੈਂਸੀ ਸਪੋਰਟ ਤੇ ਰੈਸਕਿਊ ਆਪਰੇਸ਼ਨ ਦੇ ਲਈ। ਆਪਾਂ ਦੇਖਿਆ ਵੀ ਰੈਡਿੰਗ ਏਰੀਏ ਦੇ ਵਿੱਚ ਕਈ ਜਾਨਵਰ ਪਾਣੀ ਦੇ ਵਿੱਚ ਰੁੜ ਗਏ, ਜਿਨ੍ਹਾਂ 'ਚ ਘੋੜੇ ਵਗੈਰਾ, ਲੋਕ ਜਿਹੜੇ ਫਾਰਮ 'ਚ ਰਹਿੰਦੇ ਹੈਗੇ ਆ। ਸੋ ਆਫੀਸ਼ੀਅਲਸ ਮੋਸਟਲੀ ਇਹ ਕਹਿ ਰਹੇ ਆ ਵੀ ਜੇ ਤੁਹਾਨੂੰ ਕੋਈ ਕੰਮ ਨਹੀਂ ਹੈ, ਘਰੋਂ ਕੰਮ ਕਰਦੇ ਆ ਤੇ ਬੈਟਰ ਵੀ ਘਰ ਹੀ ਰਹੋ ਤੇ ਕੀਪ ਆਫ ਦਾ ਰੋਡਵੇਜ਼, ਸਪੈਸ਼ਲੀ ਜਿਹੜੇ ਫਲੱਡ ਕੰਟਰੋਲ ਚੈਨਲਸ ਹੈਗੇ ਆ, ਕੈਚ ਬੇਸਨਸ, ਕੈਨੀਅਨਸ, ਨੈਚੁਰਲ ਵਾਟਰਵੇਜ਼, ਇਹਨਾਂ ਤੋਂ ਥੋੜਾ ਪਰੇ ਰਹੋ। ਤੇ ਇਹ ਵੀ ਕਿਹਾ ਵੀ ਐਮਰਜੈਂਸੀ ਅਲਰਟ ਰਹਿਣ ਦੇ ਲਈ ਮਲਟੀਪਲ ਐਵਨਿਊ ਤੁਹਾਡੇ ਕੋਲ ਹੋਣੇ ਚਾਹੀਦੇ ਆ। ਕਈ ਵਾਰੀ ਫੋਨ ਡੈਡ ਹੋ ਜਾਂਦਾ, ਬਿਜਲੀ ਚਲੇ ਜਾਂਦੀ ਆ, ਵੱਖ-ਵੱਖ ਜਿਹੜੇ ਰੇਡੀਓ ਕਾਰਾਂ 'ਚ ਤੁਸੀਂ ਸੁਣ ਸਕਦੇ ਆ। ਕੋਈ ਐਮਰਜੈਂਸੀ ਹੁੰਦੀ ਆ, ਆਪਾਂ ਵੀ ਰਾਈਟ ਵੇ ਜਿਹੜਾ ਆ ਉਹ ਦੱਸਦੇ ਆ। ਪਲੱਸ ਤੁਸੀਂ ਸੁਣਦੇ ਹੀ ਹੋਵੋਗੇ ਜਦੋਂ ਰੇਡੀਓ, ਤੁਸੀਂ ਟੈਰੇਸਟਰੀਅਲ ਰੇਡੀਓ ਸਾਡੇ ਸਾਰੇ ਜਿਹੜੇ ਜਦੋਂ ਸੁਣਦੇ ਆ ਉਹਦੇ 'ਤੇ ਐਮਰਜੈਂਸੀ ਵਾਰਨਿੰਗ ਜਿਹੜੀ ਹੁੰਦੀ ਹੈਗੀ ਆ
ਉਹ ਆ ਜਾਂਦੀ ਹੈਗੀ, ਪਤਾ ਲੱਗ ਜਾਂਦਾ ਵੀ ਕਿੱਥੇ ਕੀ ਕੁਛ ਹੋ ਰਿਹਾ ਹੈਗਾ ਆ। ਸੋ ਲੋ ਲਾਇੰਗ ਏਰੀਆਜ਼ ਦੇ ਵਿੱਚ ਜਿਹੜੇ ਆ ਉੱਥੇ ਕਹਿੰਦੇ ਸੈਂਡ ਬੈਗਸ ਵਗੈਰਾ ਰੱਖੋ। LA ਕਾਉਂਟੀ 'ਚ ਬਹੁਤ ਜ਼ਿਆਦਾ ਸੈਂਡ ਬੈਗ ਡਿਸਟ੍ਰੀਬਿਊਟ ਕੀਤੇ ਜਾ ਰਹੇ ਹੈਗੇ। ਜੀ, ਬਿਲਕੁਲ। ਸੋ ਮੇਕ ਸ਼ੋਰ ਕਰੋ ਵੀ ਸਾਰਾ ਕੁਛ ਇਸ ਹਿਸਾਬ ਦੇ ਨਾਲ ਰੈਡੀ ਆ। ਹਰਜੋਤ ਸਿੰਘ ਜੀ, ਇੱਕ ਜਿਹੜਾ ਉਹ ਦੱਸ ਰਹੇ ਆ ਵੀ 1955 ਦੇ ਵਿੱਚ ਯੂਬਾ ਸਿਟੀ ਵਾਲਾ ਇਲਾਕਾ, ਜੀ, ਉਦੋਂ ਵੀ ਜੀ। 24 ਦਸੰਬਰ ਨੂੰ ਉਦੋਂ ਵੀ ਉੱਥੇ ਜਿਹੜੀ ਉਹ ਫਲੱਡਿੰਗ ਆਈ ਸੀ, ਜਿਹੜੀ ਫੈਦਰ ਰਿਵਰ ਉੱਥੇ ਲੰਘਦੀ ਆ, ਓਰੋਵਿਲ ਡੈਮ ਜਿਸ ਦੇ ਉੱਤੇ ਬਣਿਆ ਹੈਗਾ ਆ, ਉਹਦੀਆਂ ਕੁਛ ਜਿਹੜੇ ਬੰਨ੍ਹ ਉਦੋਂ ਟੁੱਟ ਗਏ ਸੀ ਤੇ 20-20 ਫੁੱਟ ਤੱਕ ਪਾਣੀ ਯੂਬਾ ਸਿਟੀ ਵਾਲੇ ਉਦੋਂ ਇਲਾਕੇ ਦੇ ਵਿੱਚ ਆ ਚੁੱਕਾ ਸੀਗਾ। ਉਦੋਂ ਤਾਂ ਪਾਪੂਲੇਸ਼ਨ ਜ਼ਿਆਦਾ ਨਹੀਂ ਸੀ, ਕਹਿੰਦੇ ਵੀ 10,000 ਲੋਕਾਂ ਨੂੰ ਉਦੋਂ ਆਪਣੀ ਬੇਸਿਕਲੀ ਜਾਨ ਬਚਾਉਣ ਦੇ ਲਈ ਉਦੋਂ ਭੱਜਣਾ ਜਿਹੜਾ ਉਹ ਪਿਆ ਸੀਗਾ। ਸੋ ਹੁਣ ਤਾਂ ਪਾਪੂਲੇਸ਼ਨ ਜਿਹੜਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਉੱਥੇ ਹੋ ਚੁੱਕੀ ਆ। ਸੋ ਕੋਈ ਇਦਾਂ ਦਾ ਖਤਰੇ ਵਾਲੀ ਗੱਲ ਨਹੀਂ ਆ, ਸਿਰਫ ਇੱਕ ਪੁਰਾਣੀ ਹਿਸਟੋਰਿਕ ਤੁਹਾਡੇ ਨਾਲ ਗੱਲ ਜਿਹੜੀ ਉਹ ਕਰ ਰਹੇ ਆ। ਜੀ ਹਾਂ, ਬਾਕੀ ਬਹੁਤ ਸਾਰੀਆਂ ਪਿਕਚਰਸ ਤੁਸੀਂ ਦੇਖੋ ਉਹ ਤੇ ਆਪਾਂ ਟਰਾਈ ਕਰਾਂਗੇ ਜੇ ਤੁਹਾਨੂੰ ਵੀ ਸ਼ੋਅ ਕਰ ਸਕਦੇ ਹੋਏ ਬਾਅਦ ਦੇ ਵਿੱਚ YouTube ਤੇ ਬੜੀਆਂ ਖਤਰਨਾਕ ਸੀਗੀਆਂ। ਕਹਿੰਦੇ ਵੀ ਬਹੁਤ ਜ਼ਿਆਦਾ ਫਲੱਡ ਆਇਆ ਸੀ। ਸੋ ਹੋਪਫੁਲੀ ਮੇਬੀ ਕੋਈ ਨਾ ਕੋਈ ਯੂਬਾ ਸਿਟੀ 'ਚ, ਕਿਉਂਕਿ ਆਪਣੀ ਕਮਿਊਨਿਟੀ ਬਹੁਤ ਪੁਰਾਣੀ ਆਈ ਆ, ਜੇ ਉਸ ਟਾਈਮ ਦੇ ਉੱਤੇ ਯੂਬਾ ਸਿਟੀ ਸੀ 1955 ਦੇ ਵਿੱਚ ਜਦੋਂ ਫਲੱਡ ਆਏ, ਜ਼ਰੂਰ ਪੰਜਾਬੀ ਰੇਡੀਓ USA ਕਾਲ ਕਰਿਓ ਤੇ ਆਪਾਂ ਤੁਹਾਡੀ ਇੰਟਰਵਿਊ ਕਰਾਂਗੇ ਜਾਂ ਹੋਰ ਜਿਹੜੇ ਆਪਣੇ ਤੁਸੀਂ ਸਰੋਤੇ ਆ ਦੱਸ ਸਕਦੇ ਆ ਵੀ ਕਿੱਦਾਂ ਦਾ ਦੱਸ ਮਾਹੌਲ ਸਕਦੇ ਸੀਗਾ ਜਾਂ ਜੀ ਹਾਂ ਵੀ ਕਿੱਦਾਂ ਦਾ ਸੀਗਾ। ਕ੍ਰਿਸਮਸ ਵਾਲਾ ਹੀ ਦਿਨ ਸੀਗਾ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਪੂਰੇ ਦਾ ਪੂਰਾ ਯੂਬਾ ਸਿਟੀ ਜਿਹੜਾ ਆ ਉਹ ਪਾਣੀ ਦੇ ਵਿੱਚ ਡੁੱਬ ਗਿਆ ਸੀ। 20-20 ਫੁੱਟ ਕਈ ਕਹਿੰਦੇ ਵੀ ਜੀ ਪਾਣੀ ਉਸ ਟਾਈਮ ਦੇ ਉੱਤੇ ਚੜ ਕੇ ਆਇਆ ਸੀਗਾ। ਇਨਫੈਕਟ ਇਸ ਦੀ ਇੱਕ ਡਾਕੂਮੈਂਟਰੀ ਵੀ ਬਣੀ ਹੋਈ ਆ ਹਰਜੋਤ ਸਿੰਘ ਜੀ, ਜੇ ਕਿਸੇ ਨੇ ਜੀ ਉੱਥੇ ਦੇਖਣੀ ਜਿਹੜੀ ਉਹ ਹੋਵੇ। ਬਾਕੀ ਇਹ ਆ ਵੀ ਮੌਸਮ ਦੀ ਜਿਹੜੀ ਤੁਹਾਡੇ ਨਾਲ ਬੇਸਿਕਲੀ ਗੱਲ ਕਰ ਰਹੇ ਆ ਵੀ ਸਥਿਤੀ ਅਚਨਚੇਤੇ ਇਦਾਂ ਜਿਹੜੀ ਉਹ ਬਦਲ ਸਕਦੀ ਹੁੰਦੀ ਆ। ਸੋ ਪਰ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਵੱਲੋਂ ਜਿਹੜੇ ਕਦਮ ਆ ਜਿੰਨੇ ਚੱਕ ਸਕਦੇ ਆ ਉਹ ਚੱਕੋ। ਤੁਹਾਡੇ ਇਲਾਕੇ ਦੇ ਜਿੱਦਾਂ ਬਾਰ-ਬਾਰ ਆਪਾਂ ਦੱਸਦੇ ਹਾਂ ਸਿਟੀਜ਼, ਕਾਉਂਟੀਜ਼, CHP ਨੂੰ ਫੋਲੋ ਕਰੋ ਸੋਸ਼ਲ ਮੀਡੀਆ ਦੇ ਉੱਤੇ ਵੀ, ਤਾਂ ਜੋ ਪਤਾ ਲੱਗਦਾ ਰਹੇ ਵੀ ਕਿਹੜੀ ਕੋਈ ਰੋਡ ਬੰਦ ਆ, ਕਿਹੜੀ ਜਿਹੜੀ ਓਪਨ ਆ, ਤੁਹਾਨੂੰ ਜਿਹੜਾ ਟਰੈਵਲਿੰਗ ਦੇ ਵਿੱਚ ਆਸਾਨ ਜਿਹੜਾ ਰਵੇ। ਬਾਕੀ ਹਰਜੋਤ ਸਿੰਘ ਜੀ, ਵੈਦਰ ਕੰਡੀਸ਼ਨਸ ਦੇ ਚੱਲਦੇ ਆ ਇਹ ਵੀ ਰਿਪੋਰਟਸ ਆ ਰਹੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਆ ਕਈ ਥਾਵਾਂ ਦੇ ਉੱਤੇ ਡਿਲੇ ਤੇ ਕੈਂਸਲੇਸ਼ਨਸ ਵੀ ਜਿਹੜੇ ਉਹ ਪਤਾ ਲੱਗ ਰਹੇ ਆ। ਸੋ ਇੱਕ ਹਿਸਾਬ ਦੇ ਨਾਲ ਜਿਹੜਾ ਜਿਹੜੀ ਸਥਿਤੀ ਆ ਉਹ ਇਦਾਂ ਦੀ ਜਿਹੜੀ ਉਹ ਬਣੀ ਪਈ ਹੈਗੀ ਆ। ਛੁੱਟੀਆਂ ਦਾ ਵਕਤ ਆ, ਕ੍ਰਿਸਮਸ ਦਾ ਟਾਈਮ ਆ, ਲੋਕਾਂ ਨੇ ਟਰੈਵਲ ਕਰਨਾ, ਪਰਿਵਾਰਾਂ ਨੇ ਆਪਸ ਦੇ ਵਿੱਚ ਮਿਲਣਾ ਬੈਠਣਾ ਹੁੰਦਾ ਆ। ਸੋ ਉਹਦੇ ਚੱਲਦਿਆਂ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਤੇ ਮੇਕ ਸ਼ੋਰ ਕਰੋ ਵੀ ਤੁਹਾਡੇ ਜਿਹੜੇ ਟਰੈਵਲ ਪਲਾਨਸ ਆ ਉਹ ਬਰਕਰਾਰ ਜਿਹੜੇ ਉਹ ਰਹਿਣ ਤੇ ਆਪਣੇ ਲਈ ਜਿਹੜਾ ਵਕਤ ਆ ਐਕਸਟਰਾ ਲੈ ਕੇ ਜ਼ਰੂਰ ਚੱਲੋ।